ਜੌਨ ਓਲੀਵਰ ਇੱਕ ਬਹੁਤ ਤਕੜੇ ਜਰਨਲਿਸਟ ਹੈਗੇ ਆ। ਉਹਨਾਂ ਨੇ ਮਾਰਕ ਜ਼ਕਰਬਰਗ ਦੇ ਉੱਤੇ ਇਹ ਕਿਹਾ ਆ ਵੀ ਜੋ ਕੰਟੈਂਟ ਇਸ ਟਾਈਮ ਦੇ ਉੱਤੇ ਫੇਸਬੁੱਕ ਦੇ ਉੱਤੇ ਚੱਲ ਰਿਹਾ, ਇਹ ਬਹੁਤ ਜ਼ਿਆਦਾ ਹੇਟ ਫੈਲਾ ਰਿਹਾ ਹੈਗਾ। HBO ਸੀਰੀਜ਼ ਦਾ ਹੋਸਟ ਜੌਨ ਓਲੀਵਰ ਹੈਗੇ ਆ। ਉਹਨਾਂ ਨੇ ਫੁਟੇਜ ਸ਼ੋ ਕੀਤੀ ਹੈਗੀ ਆ ਮੈਟਾ ਦੇ CEO ਮਾਰਕ ਜ਼ਕਰਬਰਗ ਦੀ, ਕਿਸ ਤਰ੍ਹਾਂ ਵੀ ਜੋ ਫੇਸਬੁੱਕ ਆ ਉਹ ਫੈਕਟ ਚੈਕਿੰਗ ਦੇ ਲਈ ਲੈਸ ਸਟ੍ਰਿਕਟ ਆ। ਫੈਕਟ ਚੈੱਕ ਉਹ ਹੁਣ ਕਰ ਨਹੀਂ ਰਹੇ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਫੇਸਬੁੱਕ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅੱਗੇ ਆਪਣੇ ਗੋਡੇ ਆ ਉਹ ਟੇਕ ਦਿੱਤੇ ਹੈਗੇ ਆ। ਤੇ ਓਲੀਵਰ ਇਹ ਕਹਿੰਦੇ ਆ ਵੀ ਇਹ ਬਹੁਤ ਵੱਡਾ ਸ਼ਿਫਟ ਆ। ਪਹਿਲਾਂ ਜਿਹੜਾ ਜ਼ਕਰਬਰਗ ਨੇ ਇੱਕ ਟਾਈਮ ਦੇ ਉੱਤੇ ਕਾਂਗਰਸ ਨੂੰ ਅਪੋਲੋਜਾਈਜ਼ ਵੀ ਕੀਤਾ ਸੀ, ਤੇ ਕਿਸ ਹਿਸਾਬ ਦੇ ਨਾਲ ਜੋ ਝੂਠ ਫੈਲਾਇਆ ਜਾ ਰਿਹਾ ਆ ਉਹ ਜੋ ਕਮਿਊਨਿਟੀ ਦੇ ਲਈ ਉਹ ਬਿਲਕੁਲ ਸਹੀ ਨਹੀਂ ਹੈਗਾ। ਸੋ ਸੈਕਸ਼ਨ 230 ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਪਈ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਈ ਜੋ ਲਾਇਬਿਲਿਟੀ ਇਸ਼ੂ ਨਾ ਹੋਣ ਉਸ ਤੋਂ ਕਿਸ ਤਰ੍ਹਾਂ ਜਿਹੜਾ ਸ਼ੀਲਡ ਕੀਤਾ ਜਾ ਸਕਦਾ ਹੈਗਾ ਆ। ਪਰ ਜੋ ਕੁਝ ਹੁਣ ਵਾਪਰ ਰਿਹਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਵਾਪਰਨਾ ਚਾਹੀਦਾ। ਜੇ ਕੋਈ ਕਿਸੇ ਤਰ੍ਹਾਂ ਦਾ ਕੰਟੈਂਟ ਲਿਖਦਾ ਆ ਤੇ ਉਹਦੀ ਕੁਛ ਨਾ ਕੁਛ ਜਿਹੜੀ ਆ ਫੈਕਟ ਚੈਕਿੰਗ ਹੋਣੀ ਚਾਹੀਦੀ ਹੈਗੀ ਆ। ਜੀ ਬਿਲਕੁਲ, ਫੈਕਟ ਚੈੱਕ ਤਾਂ ਇਹਨਾਂ ਨੇ ਟੋਟਲੀ ਬੰਦ ਕਰ ਦਿੱਤਾ ਸੀ। ਇਹ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦੇ ਮੂਹਰੇ ਗੋਡੇ ਟੇਕ ਚੁੱਕੇ ਆ। ਇਹ ਇਕੱਲਾ ਟੈਕ ਬਰੋ ਨਹੀਂ, ਤਕਰੀਬਨ ਸਾਰੇ ਜਿੰਨੇ ਵੀ ਟੈਕ ਬਰੋਜ਼ ਹੈਗੇ ਆ ਉਹ ਇਸ ਟਾਈਮ ਟਰੰਪ ਪ੍ਰਸ਼ਾਸਨ ਦੇ ਮੂਹਰੇ ਗੋਡੇ ਟੇਕ ਚੁੱਕੇ ਆ। ਮਿਲੀਅਨ ਡਾਲਰ ਦੇ ਕੇ ਉਹਨਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਪਿੱਛੇ ਸੀਟਾਂ ਜਿਹੜੀਆਂ ਹਾਸਲ ਕਰਨ ਵਾਲੇ ਉਹ ਅਕਸਰ ਉੱਥੇ ਹੀ ਪੈਸੇ ਖਰਚਦੇ ਆ ਜਿੱਥੇ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੂੰ ਇਵੈਂਚੁਅਲੀ ਮੁਨਾਫਾ ਹੋਊਗਾ। ਬਹੁਤ ਵੱਡਾ ਜਿਹੜਾ ਸ਼ਿਫਟ ਆ ਟੈਕਨੋਲੋਜੀ ਦੀਆਂ ਕੰਪਨੀਜ਼ ਦੇ ਵਿੱਚ ਆਇਆ। ਕਿਸੇ ਟਾਈਮ ਦੇ ਉੱਤੇ ਲੈਫਟ ਲੀਨਿੰਗ ਹੁੰਦੀਆਂ ਸੀਗੀਆਂ, ਉਦੋਂ ਜਿਹੜੇ ਲਿਬਰਲਸ ਆ ਉਹਨਾਂ ਨੇ ਵੀ ਇੱਦਾਂ ਦਾ ਪੂਰਾ ਫਾਇਦਾ ਚੱਕਿਆ ਤੇ ਹੁਣ ਇਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਆਪਣਾ ਜਿਹੜਾ ਪੱਖ ਆ ਰਾਈਟ ਵਿੰਗ ਵੱਲ ਨੂੰ ਜਿਹੜਾ ਉਹ ਝੁਕਾ ਲਿਆ ਆ ਵੀ ਮੌਜੂਦਾ ਸਰਕਾਰ ਦੇ ਨਾਲ ਮਿਲ ਕੇ ਹੀ ਜਿਹੜਾ ਉਹ ਚੱਲਣਾ ਆ। ਅਕਸਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਚੀਜ਼ਾਂ ਪੇਸ਼ ਹੁੰਦੀਆਂ ਜਾਂ ਕਹੀਆਂ ਜਾਂਦੀਆਂ ਜਾਂ ਕੀਤੀਆਂ ਜਾਂਦੀਆਂ ਆ ਤਾਂ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਫੈਕਟ ਚੈੱਕ, ਕਮਿਊਨਿਟੀ ਨੋਟਸ ਜਾਂ ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਸੀ। ਪਰ ਮੈਟਾ ਨੇ ਉਸ ਨੂੰ ਹਟਾਉਣ ਤੋਂ ਬਾਅਦ 'ਚ ਉਹ ਉੱਥੇ ਇੱਕ ਹਿਸਾਬ ਦੇ ਨਾਲ ਪੂਰਾ ਖੁੱਲ੍ਹ ਜਿਹੜੀ ਉਹ ਮਿਲ ਚੁੱਕੀ ਆ। ਕੱਲ੍ਹ ਵਾਈਟ ਹਾਊਸ ਦੇ ਵਿੱਚ ਪਹੁੰਚੇ ਹੋਏ ਸੀਗੇ ਐਪਲ ਦੇ CEO ਟਿਮ ਕੁੱਕ। ਉਹਨਾਂ ਨੇ ਕਿਹਾ ਵੀ $500 ਬਿਲੀਅਨ ਦਾ ਨਿਵੇਸ਼ ਉਹ ਅਮਰੀਕਾ ਦੇ ਵਿੱਚ ਕਰਨ ਜਾ ਰਹੇ ਆ। $1 ਟ੍ਰਿਲੀਅਨ, ਪਹਿਲੀ ਜਿਹੜੀ $1 ਟ੍ਰਿਲੀਅਨ ਦੀ ਕੰਪਨੀ ਬਣਨ ਵਾਲੀ ਐਪਲ, ਉਹਨਾਂ ਨੇ ਕੱਲ ਇਹ ਜਿਹੜਾ ਚੀਜ਼ ਆ ਉਹ ਐਲਾਨੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਦੇ ਨਾਲ ਮਿਲ ਕੇ ਐਪਲ ਨੇ ਜਿਹੜਾ ਆ ਇਸ ਚੀਜ਼ ਦਾ ਜਿਹੜਾ ਉਹ ਐਲਾਨ ਕੀਤਾ ਆ। ਸੋ ਟਰੰਪ ਹੁਣੀ ਦੱਸ ਰਹੇ ਆ ਆਪਣੇ ਵਾਈਟ ਹਾਊਸ ਦੇ ਪੇਜ ਦੇ ਉੱਤੇ, ਉਹਨਾਂ ਨੇ ਪਾਇਆ ਆ ਸੋਸ਼ਲ ਮੀਡੀਆ ਦੇ ਉੱਤੇ ਵੀ $1.6 ਟ੍ਰਿਲੀਅਨ ਦੀ ਨਵੀਂ ਜਿਹੜੀ ਇਨਵੈਸਟਮੈਂਟ ਆ ਅਮਰੀਕਾ ਦੇ ਵਿੱਚ ਉਹ ਵੱਖ-ਵੱਖ ਥਾਵਾਂ ਤੋਂ ਲੈ ਕੇ ਆ ਚੁੱਕੇ ਨੇ। ਉਹ ਅਜੇ ਸਾਰੀ ਇਨਵੈਸਟਮੈਂਟ ਹੋਈ ਨਹੀਂ, ਹੋਣ ਦੀ ਜਿਹੜੀ ਸੰਭਾਵਨਾ ਆਉਂਦੇ ਸਾਲਾਂ ਦੇ ਵਿੱਚ ਇਹ ਜਿਹੜੀਆਂ ਕੰਪਨੀਜ਼ ਆ ਇਹ ਕਮਿਟ ਜਿਹੜੀਆਂ ਉਹ ਕਰ ਰਹੀਆਂ ਆ। ਸੋ ਇਸ ਦੇ ਬਦਲੇ ਇਹਨਾਂ ਨੂੰ ਟੈਕਸ ਬ੍ਰੇਕ ਮਿਲਣਗੇ ਜਾਂ ਕਿੱਦਾਂ ਦੀ ਸਹੂਲਤ ਮਿਲੂਗੀ ਉਹ ਜਿਹੜੀ ਉਹ ਨਾਲ ਹੀ ਹੈ। ਕੋਈ ਵੀ ਕੰਪਨੀ ਜਿੱਥੇ ਵੀ ਨਿਵੇਸ਼ ਕਰਦੀ ਉਹ ਉੱਥੋਂ ਇਵੈਂਚੁਅਲੀ ਫਾਇਦਾ ਹੀ ਚੱਕਣ ਦੇ ਖਾਤਰ ਉਹਨਾਂ ਦਾ ਮੁੱਖ ਕਾਰਨ ਹੁੰਦਾ ਆ। ਜ਼ਕਰਬਰਗ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕਲੀਅਰਲੀ ਜਿਹੜਾ ਆਪਣਾ ਸ਼ਿਫਟ ਆ ਉਹ ਪੇਸ਼ ਕੀਤਾ ਆ। DEI ਨੂੰ ਹਟਾਉਣ ਵਾਲੀਆਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਪਹਿਲੀਆਂ ਕੰਪਨੀ 'ਚ ਜਿਹੜੀ ਮੈਟਾ ਕੰਪਨੀ ਸੀ ਜਿਨ੍ਹਾਂ ਨੇ ਡਾਇਵਰਸਿਟੀ, ਇਕੁਇਟੀ, ਇਨਕਲੂਜਨ ਪਹਿਲੋਂ ਆਪ ਹੀ ਜਿਹੜੀ ਉਹ ਲੈ ਕੇ ਆਂਦੀ ਫਿਰ ਆਪ ਹੀ ਜਿਹੜੀ ਆ ਉਸ ਨੂੰ ਲੱਤ ਮਾਰ ਕੇ ਜਿਹੜਾ ਉਹਨਾਂ ਨੇ ਇਵੈਂਚੁਅਲੀ ਬਾਹਰ ਕਰ ਦਿੱਤਾ ਹੈਗਾ ਆ।